ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਹਰਜੋਤ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਨਵੰਬਰ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਜਿਹੜਾ ਉਹ ਚੱਲ ਰਿਹਾ, ਰੀਨਿਊਅਲਸ ਦਾ ਸਮਾਂ ਚੱਲ ਰਿਹਾ। ਉਸ ਦੇ ਬਾਰੇ ਜਾਣਕਾਰੀ ਲਈ ਕਾਲ 4082722500। ਇਸ ਦੇ ਨਾਲ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜਲ, ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਦਰਸ਼ਨ ਸਿੰਘ ਕੰਗਯੂ ਬਜ਼ਰੀ, ਗੁਰਦੀਪ ਸਿੰਘ ਨਾਹਲ ਕਰਮਨ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਵੱਲ ਜੀ ਚੱਲੀਏ। ਕਹਿੰਦੇ ਈਰਾਨ ਦਾ ਬਹੁਤ ਹੀ ਟੌਪ ਦਾ ਜਿਹੜਾ ਨਿਊਕਲੀਅਰ ਸਾਇੰਟਿਸਟ ਆ, ਉਸ ਨੂੰ ਅਟੈਕ ਉਹਦੇ 'ਤੇ ਕਰ ਦਿੱਤਾ ਗਿਆ ਅਤੇ ਉਸ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਈਰਾਨ ਦੀ ਸਰਕਾਰ ਜਿਹੜੀ ਆ ਉਹ ਕਹਿ ਰਹੀ ਆ ਵੀ ਇਹ ਸਾਰਾ ਕੰਮ ਮੁਸਾਦ ਜਿਹੜੀ ਆਰਗੇਨਾਈਜੇਸ਼ਨ ਆ ਇਜ਼ਰਾਈਲ ਦੀ, ਉਹਨਾਂ ਦਾ ਇਹ ਕੰਮ ਹੈਗਾ। ਉਹਨਾਂ ਨੇ ਜਿਹੜਾ ਨਿਊਕਲੀਅਰ ਸਾਇੰਟਿਸਟ ਆ ਉਸ ਨੂੰ ਮਾਰਿਆ ਹੈਗਾ। ਕਹਿੰਦੇ ਵੀ ਇਹ ਨਿਊਕਲੀਅਰ ਸਾਇੰਟਿਸਟ ਸੀ ਜਿਸ ਨੇ ਮੋਹਸੈਨ ਫਕਰੀਜ਼ਾਦੇ ਨਾਮ ਦਾ ਇਹ ਸਾਇੰਟਿਸਟ, ਜਿਸ ਨੇ ਸਾਰਾ ਈਰਾਨ ਦਾ ਨਿਊਕਲੀਅਰ ਜਿਹੜਾ ਆ ਸੈਟਅਪ ਕੀਤਾ ਸੀ, ਜੋ ਵੀ ਨਿਊਕਲੀਅਰ ਦੀ ਉਹਨਾਂ ਦੀ ਕੈਪੇਬਿਲਿਟੀ ਹੈਗੀ ਆ। ਸੋ ਕਿਉਂਕਿ ਆਪਾਂ ਨੂੰ ਪਤਾ ਵੀ US ਦੀ ਸਰਕਾਰ ਵੀ ਚੇਂਜ ਹੋਣ ਵਾਲੀ ਆ ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਬਹੁਤ ਪ੍ਰੋ ਇਜ਼ਰਾਈਲ ਸੀ। ਸੋ ਹੁਣ ਜਿਹੜੇ ਨਵੇਂ ਜਿਹੜੇ ਆਉਣੇ ਹੈਗੇ ਜੋ ਬਾਈਡਨ, ਸੋ ਉਹਨਾਂ ਦਾ ਕੀ ਸਟੈਂਡ ਹੋਊਗਾ ਉਹਦੇ ਬਾਰੇ ਹਜੇ ਕਲੀਅਰ ਨਹੀਂ ਹੈਗਾ। ਸੋ ਇਸ ਕਰਕੇ ਜਿਹੜੇ ਈਰਾਨ ਵਾਲੇ ਆ ਉਹ ਜ਼ਿਆਦਾ ਸ਼ੱਕ ਕਰ ਰਹੇ ਆ ਵੀ ਇਜ਼ਰਾਈਲ ਨੇ ਕੀਤਾ ਅਤੇ US ਦਾ ਵੀ ਪਿੱਛੇ ਇਸ ਦੇ ਹੱਥ ਸੀ। ਜੀ, ਇਰਾਕ ਵਾਲਿਆਂ ਵੱਲੋਂ ਵੀ ਇਹੀ ਅਜਿਹੀ ਟਿੱਪਣੀ ਆਈ ਹੈ। ਕਹਿੰਦੇ ਵੀ ਟਰੰਪ ਪ੍ਰਸ਼ਾਸਨ ਜਾਂਦਾ ਲੱਗਦਾ ਹੈ ਵੀ ਈਰਾਨ ਦੇ ਵਿੱਚ ਕੁਛ ਅਜਿਹੀ ਵਾਰ ਵਰਗੀ ਸਥਿਤੀ ਜਿਹੜੀ ਆ ਉਹ ਬਣਾ ਸਕਦਾ ਹੈਗਾ ਆ। ਸੋ ਇਹ ਕਾਫੀ ਵੱਡੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਾਂਦੇ ਹੋਏ ਇਸ ਪ੍ਰਸ਼ਾਸਨ ਦੇ ਲਈ ਅਤੇ ਆ ਰਹੀ ਜਿਹੜੀ ਨਵੀਂ ਪ੍ਰਸ਼ਾਸਨ ਉਸ ਦੇ ਲਈ ਜਿਹੜੀ ਚੁਣੌਤੀ ਉਹ ਬਣੀ ਰਹੇਗੀ। ਜਿਹੜੇ ਓਬਾਮਾ ਕਾਰਜਕਾਲ ਦੇ ਦੌਰਾਨ ਜਿਹੜੇ ਉਪ ਰਾਸ਼ਟਰਪਤੀ ਜੋ ਬਾਈਡਨ, ਇਹਨਾਂ ਦੇ ਨਾਲ ਮਿਲ ਕੇ ਉਸ ਟਾਈਮ ਦੇ ਉੱਤੇ ਈਰਾਨ ਦੇ ਨਾਲ ਜਿਹੜਾ ਇੱਕ ਸਮਝੌਤਾ ਜਿਹੜਾ ਕੀਤਾ ਗਿਆ ਸੀਗਾ, ਜਿਸ ਦੇ ਤਹਿਤ ਇਹਨਾਂ ਦੇ ਕਾਫੀ ਜ਼ਿਆਦਾ ਜਿਹੜੇ ਆਰਥਿਕ ਸੋਮੇ ਸੀਗੇ ਉਹਨਾਂ ਨੂੰ ਅਨਫਰੀਜ਼ ਜਿਹੜਾ ਕਰਕੇ ਇਹਨਾਂ ਨੂੰ ਬਿਲੀਅਨਜ਼ ਮਿਲੀਅਨਜ਼ ਆਫ ਡਾਲਰ ਜਿਹੜੇ ਆ ਉਹ ਮਿਲੇ ਸੀਗੇ। ਸੋ ਉਸ ਤੋਂ ਬਾਅਦ ਦੇ ਵਿੱਚ ਸ਼ਰਤਾਂ ਇਹ ਸੀਗੀਆਂ ਵੀ ਕਿਸੇ ਵੀ ਤਰੀਕੇ ਦੀ ਕੋਈ ਨਿਊਕਲੀਅਰ ਜਿਹੜੀ ਕੈਪੇਬਿਲਿਟੀ ਆ ਉਸ ਦੇ ਵਿੱਚ ਵਾਧਾ ਜਿਹੜਾ ਉਹ ਨਹੀਂ ਕਰ ਸਕਦੇ, ਜਾਂ ਇੱਕ ਲਿਮਿਟ ਤੱਕ, ਇੱਕ ਸਪੈਸੀਫਿਕ ਆਂਕੜੇ ਤੱਕ ਹੀ ਜਿਹੜਾ ਉਸ ਦੀ ਗੁਣਵੱਤਾ ਨੂੰ ਜਿਹੜਾ ਵਧਾਇਆ ਜਾ ਸਕਦਾ ਸੀਗਾ। ਪਰ ਇਸ ਦੇ ਉੱਤੇ ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਕਈ ਤਰੀਕੇ ਦੇ ਜਿਹੜੇ ਦੋਸ਼ ਆ ਉਹ ਵੀ ਲਗਾਏ ਜਾਂਦੇ ਰਹੇ ਆ ਅਤੇ ਉਸ ਡੀਲ ਦੇ ਵਿੱਚੋਂ ਵਾਪਸ ਹੱਥ ਖਿੱਚ ਲਏ ਗਏ ਸੀਗੇ। ਸੋ ਇਸ ਦੇ ਮਰਨ ਦੇ ਨਾਲ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਹੋਊਗਾ। ਆਲਰੇਡੀ ਆਪਾਂ ਦੇਖਿਆ ਵੀ ਈਰਾਨ ਦੇ ਇੱਕ ਵੱਡੇ ਜਰਨੈਲ ਨੂੰ ਵੀ ਜਿਹੜਾ ਅਮਰੀਕਾ ਨੇ ਡਰੋਨ ਹਮਲੇ ਦੇ ਨਾਲ ਉਸ ਨੂੰ ਮਾਰ ਮੁਕਾਇਆ ਸੀਗਾ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕਰੋਨਾ ਵਾਇਰਸ ਦੇ ਨਾਲ ਰਿਲੇਟਡ ਆ। CDC ਨੇ ਪ੍ਰੈਡਿਕਟ ਕੀਤਾ ਆ ਵੀ ਕਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ 3,21,000 ਤੱਕ ਪਹੁੰਚ ਸਕਦੀ ਹੈਗੀ ਆ ਦਸੰਬਰ ਦੇ ਮਿਡਲ ਤੱਕ। ਜੇ ਅੱਜ ਦੇ ਰੈਕਡ ਦੀ ਗਿਣਤੀ ਚੈੱਕ ਕਰਦੇ ਜਾਈਏ ਤਾਂ ਹੁਣ ਤੱਕ 2,63,484 ਅਮਰੀਕਨਾਂ ਦੀ ਮੌਤ ਜਿਹੜੀ ਆ ਕਰੋਨਾ ਵਾਇਰਸ ਨਾਲ ਹੋ ਚੁੱਕੀ ਆ। ਕਿਉਂਕਿ ਗਿਣਤੀ ਇੰਨੀ ਜਲਦੀ ਜਿਹੜੀ ਵੱਧ ਰਹੀ ਹੈਗੀ ਆ ਕਰੋਨਾ ਵਾਇਰਸ ਨਾਲ ਪੋਜ਼ੀਟਿਵ ਲੋਕਾਂ ਦੀ, ਸੋ ਇਹਦੇ ਕਰਕੇ ਜਿਹੜੇ ਆ CDC ਵਾਲੇ ਵੀ ਘਬਰਾਏ ਹੋਏ ਆ। ਕਹਿੰਦੇ ਵੀ ਦਸੰਬਰ
ਜਿਹੜਾ ਵੀਕ ਐਂਡ ਹੋਣਾ ਹੈ ਦਸੰਬਰ 19 2020 ਦਾ, ਤਦ ਤੱਕ ਬਹੁਤ ਜ਼ਿਆਦਾ ਹੋਰ ਮੌਤਾਂ ਦੀ ਗਿਣਤੀ ਵੱਧ ਜਾਊਗੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੂੰ ਜਿਹੜੇ ਉਹਨਾਂ ਦੇ ਵੱਖ-ਵੱਖ ਇਲੈਕਸ਼ਨ ਦੇ ਵਿੱਚ ਕੀਤੇ ਗਏ ਲਾਸੂਟਸ ਆ ਉਸ ਦੇ ਵਿੱਚ ਇੱਕ ਵਾਰੀ ਫੇਰ ਕਹਿੰਦੇ ਆ ਹਾਰ ਦਾ ਸਾਹਮਣਾ ਕਰਨਾ ਪਿਆ ਆ। ਫੈਡਰਲ ਅਪੀਲਸ ਕੋਰਟ ਨੇ ਪੈਨਸਿਲਵੇਨੀਆ ਦੇ ਵਿੱਚ ਜਿਹੜਾ ਇੱਕ ਐਮਰਜੈਂਸੀ ਇੰਜੰਕਸ਼ਨ ਲਾਉਣ ਦੀ ਰਿਕੁਐਸਟ ਸੀਗੀ, ਦਰਖਾਸਤ ਸੀਗੀ ਟਰੰਪ ਕੈਂਪੇਨ ਦੇ ਦੁਆਰਾ ਪੈਨਸਿਲਵੇਨੀਆ ਦੇ ਇਲੈਕਸ਼ਨ ਰਿਜ਼ਲਟ ਦੀ ਸਰਟੀਫਿਕੇਸ਼ਨ ਨੂੰ ਲੈ ਕੇ, ਉਸ ਨੂੰ ਉਹਨਾਂ ਨੇ ਨਕਾਰ ਦਿੱਤਾ ਹੈ। ਹੁਣ ਤੱਕ ਟਰੰਪ ਕੈਂਪੇਨ ਦੇ ਦੁਆਰਾ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਲੀਗਲ ਰਸਤੇ ਆ ਉਹਨਾਂ ਦੇ ਵਿੱਚ ਇਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਆ। ਕੱਲ੍ਹ ਰਾਸ਼ਟਰਪਤੀ ਟਰੰਪ ਦਾ ਫਿਰ ਟਵੀਟ ਸਟੋਰਮ ਜਿਹੜਾ ਹੋਇਆ ਸੀਗਾ, ਕਹਿੰਦੇ ਵੀ ਕੋਈ ਚਾਂਸ ਹੀ ਨਹੀਂ ਆ ਜੀ, 80 ਮਿਲੀਅਨ ਵੋਟਾਂ ਜਿਹੜੀਆਂ ਆ ਬਾਈਡਨ ਨੂੰ ਜਿਹੜੀਆਂ ਉਹ ਮਿਲ ਸਕਦੀਆਂ ਆ, ਮਿਲੀਆਂ ਹੋਣ। ਕਹਿੰਦੇ ਵੀ ਉਹਨੂੰ ਪ੍ਰੂਵ ਕਰਨਾ ਪਊਗਾ, ਫਿਰ ਹੀ ਜਿਹੜਾ ਉਹ ਵਾਈਟ ਹਾਊਸ ਦੇ ਵਿੱਚ ਆ ਸਕਦਾ ਆ। ਅਤੇ ਇਹ ਬਿਲਕੁਲ ਰਿਗਡ ਜਿਹੜੀਆਂ ਆ ਉਹ ਇਲੈਕਸ਼ਨ ਸੀਗੀਆਂ। ਕੱਲ੍ਹ ਰਾਸ਼ਟਰਪਤੀ ਟਰੰਪ ਦਾ ਕਾਫੀ ਜਿਹੜਾ ਮਜ਼ਾਕ ਟਵਿੱਟਰ ਦੇ ਉੱਤੇ ਜਿਹੜਾ ਉਹ ਇਸ ਕਰਕੇ ਵੀ ਉੱਡਿਆ। ਕੱਲ੍ਹ ਕੋਈ ਇੱਕ ਥਾਂ ਦੇ ਉੱਤੇ ਜਦੋਂ ਫੋਟੋ ਸੈਸ਼ਨ ਇੱਕ ਹੋ ਰਿਹਾ ਸੀਗਾ, ਇੱਕ ਬੱਚਿਆਂ ਵਾਲੇ ਡੈਸਕ ਦੇ ਉੱਤੇ ਕਹਿੰਦੇ ਆ ਉਹ ਬੈਠੇ ਸੀਗੇ, ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਇੱਕ ਹੈਸ਼ਟੈਗ ਕਾਫੀ ਜ਼ਿਆਦਾ ਮਜ਼ਾਕ ਦਾ ਪਾਤਰ ਜਿਹੜਾ ਉਹ ਬਣਿਆ। ਉਸ ਤੋਂ ਬਾਅਦ ਦੇ ਵਿੱਚ ਰਾਸ਼ਟਰਪਤੀ ਟਰੰਪ ਨੇ ਟਵੀਟ ਕਰਕੇ ਟਵਿੱਟਰ ਨੂੰ ਐਂਟੀ ਨੈਸ਼ਨਲ ਇੱਕ ਹਿਸਾਬ ਦੇ ਨਾਲ ਜਿਹੜਾ ਉਹ ਕਰਾਰ ਦਿੱਤਾ, ਮੁਲਕ ਨੂੰ, ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਜਿਹੜਾ ਆ ਉਸ ਦੇ ਕਰਕੇ ਦਿੱਤਾ। ਤੁਸੀਂ ਦੇਖੋ ਵੀ ਉੱਥੇ ਦੱਸ ਰਹੇ ਆ, ਉਸ ਦੇ ਜ਼ਰੀਏ ਉਹਨਾਂ ਨੇ ਖਤਰੇ ਦਾ ਦੱਸਿਆ ਜਿਸ ਦੇ ਉੱਤੇ, ਜਿਸ ਪਲੇਟਫਾਰਮ ਨੂੰ ਉਹ ਜਿਹੜਾ ਰਾਈਟ ਨਾਓ ਉਹ ਯੂਜ਼ ਕਰ ਰਹੇ ਸੀਗੇ। ਸੋ ਇਹ ਜਿਹੜਾ ਉਹ ਦੇਖਿਆ ਗਿਆ। ਅਤੇ ਕੱਲ੍ਹ ਪੱਤਰਕਾਰ ਦੇ ਇੱਕ ਸਵਾਲ ਪੁੱਛਣ ਦੇ ਉੱਤੇ ਇਲੈਕਸ਼ਨ ਨੂੰ ਲੈ ਕੇ ਉਹਨਾਂ ਨੇ ਕਿਹਾ ਵੀ ਤੂੰ ਮੇਰੇ ਨਾਲ ਇਸ ਤਰੀਕੇ ਦੇ ਨਾਲ ਗੱਲਬਾਤ ਆ ਉਹ ਨਹੀਂ ਕਰ ਸਕਦਾ, ਦੈਟਸ ਨਾਟ ਹਾਊ ਯੂ ਟਾਕ ਵਿਦ ਦ ਪ੍ਰੈਜ਼ੀਡੈਂਟ। ਸੋ ਕਾਫੀ ਜ਼ਿਆਦਾ ਕਹਿ ਲਓ ਵੀ ਤੱਤੇ ਜਿਹੜੇ ਇਸ ਤਰੀਕੇ ਦੇ ਨਾਲ ਨਜ਼ਰ ਆਏ ਆ। ਸੋ ਜਿਹੜੀ ਹੁਣ ਇਸ ਗੱਲ ਇਹ ਆ ਨਾ ਵੀ ਰਾਈਟ ਨਾਓ ਉਹਨਾਂ ਨੂੰ ਅਦਾਲਤ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਸਹਾਰਾ ਆ ਉਹ ਨਹੀਂ ਮਿਲ ਰਿਹਾ, ਜਿਸ ਕਰਕੇ ਉਹ ਉਹਨਾਂ ਦਾ ਗੁੱਸੇ 'ਚ ਆਉਣਾ, ਕਿਤੇ ਨਾ ਕਿਤੇ ਲੈਸ਼ ਆਊਟ ਹੋਣਾ ਲੱਗਦਾ ਆ ਵੀ ਇਹ ਇਸੇ ਤਰੀਕੇ ਕਰਕੇ ਹੀ ਜਿਹੜੇ ਉਹ ਲੈਸ਼ ਆਊਟ ਹੋ ਰਹੇ ਹੈਗੇ ਆ। ਜੀ, ਅਗਲੀ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ, ਜਿੱਥੇ ਕਿ ਲਾਸ ਐਂਜਲਸ ਕਾਉਂਟੀ ਦੇ ਹੈਲਥ ਸਰਵਿਸਿਜ਼ ਡਿਪਾਰਟਮੈਂਟ ਜਿਹੜੀ ਆ ਉਹ ਬਹੁਤ ਹੀ ਜ਼ਿਆਦਾ ਸਖਤ ਕੰਡੀਸ਼ਨਸ ਲੋਕਾਂ ਦੇ ਉੱਤੇ ਲਾਉਣ ਜਾ ਰਹੀ ਆ, ਕਿਉਂਕਿ ਉੱਥੇ ਪੀੜਤ ਲੋਕਾਂ ਦੀ ਗਿਣਤੀ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਵੱਧ ਰਹੀ ਆ। ਕੱਲ੍ਹ ਵਿੱਚ 24 ਲੋਕਾਂ ਦੀ ਮੌਤ ਹੋਈ, 4544 ਦੇ ਕਰੀਬ ਨਵੇਂ ਕੇਸ ਆਏ ਹੈਗੇ। 10 ਮਿਲੀਅਨ ਦੇ ਕਰੀਬ ਲੋਕਾਂ ਦੀ ਪੋਪੂਲੇਸ਼ਨ ਦੀ ਗਿਣਤੀ ਆ ਲਾਸ ਐਂਜਲਸ ਕਾਉਂਟੀ ਏਰੀਏ ਦੇ ਵਿੱਚ। ਸੋ ਮੰਡੇ ਤੋਂ ਉੱਥੇ ਜਿਹੜਾ ਆ ਕਰਫਿਊ ਨਹੀਂ, ਐਕਚੁਅਲੀ ਸਟੇ ਐਟ ਹੋਮ ਆਰਡਰ ਉਹਨੇ ਜਾਰੀ ਕਰ ਦਿੱਤਾ ਹੈ। ਸਿਰਫ ਕਹਿੰਦੇ ਐਸੈਂਸ਼ੀਅਲ ਵਰਕਰਸ, ਐਮਰਜੈਂਸੀ ਵਾਲੇ ਜਿਹੜੇ ਜਾਂ ਸਟੋਰਾਂ 'ਤੇ ਕੰਮ ਕਰਦੇ ਆ, ਪੁਲਿਸ ਜਾਂ ਉਹੀ ਜਾ ਸਕਦੇ ਆ। ਬਾਕੀ ਲੋਕਾਂ ਨੂੰ ਉਹਨਾਂ ਨੇ ਬੇਨਤੀ ਕੀਤੀ ਹੈ ਵੀ ਘਰਾਂ ਦੇ ਵਿੱਚ ਹੀ ਰਹੋ 3 ਵੀਕ ਦੇ ਲਈ, ਅਤੇ ਘਰਾਂ ਤੋਂ ਬਾਹਰ ਨਾ ਜਾਓ ਅਤੇ ਹੋਰ ਲੋਕਾਂ ਦੇ ਨਾਲ ਨਾ ਮਿਲੋ ਜਿਹੜੇ ਤੁਹਾਡੇ ਰਿਸ਼ਤੇਦਾਰ ਨਹੀਂ ਜਾਂ ਹੋਰ, ਕਿਉਂਕਿ ਪਤਾ ਨਹੀਂ ਤੁਹਾਨੂੰ ਕਿਹੜਾ ਬੰਦਾ ਕਿੱਥੋਂ ਜਾ ਕੇ ਆਇਆ। ਸੋ ਲਾਸ ਐਂਜਲਸ ਕਾਉਂਟੀ ਜਿਹੜੀ ਆ ਆਪਣੇ ਕੈਲੀਫੋਰਨੀਆ ਸਟੇਟ ਦੀ ਸਭ ਤੋਂ ਜ਼ਿਆਦਾ ਸਟ੍ਰਿਕਟੈਸਟ ਜਿਹੜੀਆਂ ਆ ਕੰਡੀਸ਼ਨਸ ਉੱਥੇ ਲਾਈਆਂ ਗਈਆਂ ਆ ਹੈਲਥ ਡਿਪਾਰਟਮੈਂਟ ਵੱਲੋਂ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਜਾਰਜੀਆ ਦੀਆਂ ਜਿਹੜੀਆਂ ਰਨ ਆਫ ਜਿਹੜੀ ਹੈਗੀ ਆ ਇਲੈਕਸ਼ਨ ਸੈਨੇਟ ਦੀ, ਉਸ ਦੇ ਵਿੱਚ ਕਹਿੰਦੇ ਆ ਵੀ ਹੁਣ ਕੈਂਪੇਨ ਕਰਨਗੇ ਜਾਰਜੀਆ ਦੇ ਜਿਹੜੇ GOP ਸੈਨੇਟ ਕੈਂਡੀਡੇਟਸ ਆ ਉਹਨਾਂ ਦੇ ਲਈ। ਬੀਤੇ ਦਿਨਾਂ ਦੇ ਵਿੱਚ ਇਹ ਖਬਰਾਂ ਆ ਰਹੀਆਂ ਸੀ ਵੀ ਟਰੰਪ ਦੇ ਜਿਹੜੇ ਸਪੋਰਟਰਸ ਆ ਉਹ ਇਸ ਇਲੈਕਸ਼ਨ ਦਾ ਬਾਈਕਾਟ ਕਰਨਾ ਚਾਹੁੰਦੇ ਨੇ, ਕਿਉਂਕਿ ਟਰੰਪ ਜਿਹੜੇ ਆ ਉਹ ਹਾਰ ਗਏ ਆ। ਸੋ ਇਸ ਮੌਕੇ ਜਿਹੜੀ ਇਹ ਚੀਜ਼ ਸਾਹਮਣੇ ਆਈ ਆ ਵੀ ਉਹਨਾਂ ਨੇ ਆਪਣੇ ਸਪੋਰਟਰਸ ਨੂੰ ਇਹ ਹੁਣ ਕਹਿ ਰਹੇ ਨੇ, ਦਰਖਾਸਤ ਕਰ ਰਹੇ ਆ ਵੀ ਇਹ ਰਨ ਆਫ ਇਲੈਕਸ਼ਨਸ ਨੂੰ ਜਿਹੜਾ ਬਾਈਕਾਟ ਆ ਉਹ ਨਾ ਕਰੋ। ਸੋ ਜੇ ਇਹ ਉਹਨਾਂ ਦੇ ਟਰੰਪ ਕੈਂਪੇਨ ਦੇ ਜਾਂ ਟਰੰਪ ਸਪੋਰਟਰਸ ਇਸ ਨੂੰ ਬਾਈਕਾਟ ਕਰਦੇ ਆ ਤਾਂ ਇਸ ਦਾ ਮਤਲਬ ਇਹ ਹੋਵੇਗਾ ਵੀ ਉੱਥੇ ਜਾਰਜੀਆ ਦੇ ਵਿੱਚ GOP ਦੀ ਹਾਰ ਹੋਣ ਦੀ ਸੰਭਾਵਨਾ ਵੱਧ ਜਾਊਗੀ, ਅਤੇ ਉਹਦੇ ਹੋਣ ਦੇ ਨਾਲ ਫਿਰ ਡੈਮੋਕ੍ਰੇਟਸ ਦੀ ਜਿਹੜੀ ਮੈਜੋਰਟੀ ਆ ਉਹ ਸੈਨੇਟ ਦੇ ਵਿੱਚ ਆ ਜਾਊਗੀ, ਅਤੇ ਫਿਰ ਜੋ ਕੁਛ ਵੀ ਇਹ ਕਰਨਾ ਚਾਹੁੰਦੇ ਨੇ ਜਾਂ ਕਹਿਣਾ ਚਾਹੁੰਦੇ ਨੇ ਤਾਂ ਫਿਰ GOP ਵਾਲਿਆਂ ਦੇ ਲਈ ਕਾਫੀ ਜਿਹੜੀਆਂ ਮੁਸ਼ਕਿਲਾਂ ਆ ਉਹ ਉਹਨਾਂ ਦੇ ਲਈ ਹੋ ਸਕਦੀਆਂ ਆ। ਸੋ ਕਹਿੰਦੇ ਵੀ ਜਾਰਜੀਆ ਦੇ ਵਿੱਚ 5 ਦਸੰਬਰ ਨੂੰ ਇਹ ਹੁਣ ਜਾ ਰਹੇ ਨੇ ਉੱਥੇ ਕੈਂਪੇਨ ਕਰਨ ਦੇ ਲਈ, ਸੈਨੇਟਰ ਡੇਵਿਡ ਪਰਡਿਊ ਅਤੇ ਕੈਲੀ ਲੌਫਲਰ ਉਹਨਾਂ ਦੇ ਲਈ। ਜੀ,
ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਨਿਊਯਾਰਕ ਦੇ ਇੱਕ ਵਿਸ਼ਵ ਚਰਚ ਵੱਲੋਂ ਜਿਹੜਾ ਰੋਮਨ ਕੈਥੋਲਿਕ ਚਰਚ ਆ ਉਹਦੇ ਵੱਲੋਂ ਸੂਹ ਕੀਤਾ ਗਿਆ ਸੀ ਨਿਊਯਾਰਕ ਸਟੇਟ ਦੇ ਅਗੇਂਸਟ, ਕਿਉਂਕਿ ਉੱਥੇ ਬੈਨ ਲਾਇਆ ਗਿਆ ਸੀ ਭਈ ਲਿਮਟਿਡ ਲੋਕ ਹੀ ਜਿਹੜੇ ਆ ਚਰਚ ਦੇ ਵਿੱਚ ਜਾਂ ਧਾਰਮਿਕ ਸਥਾਨਾਂ 'ਤੇ ਜਾ ਸਕਦੇ ਆ। ਸੋ ਇਹ ਕੇਸ ਜਿਹੜਾ ਸੁਪਰੀਮ ਕੋਰਟ ਦੇ ਕੋਲ ਗਿਆ, ਜਿੱਥੇ 5 ਦੇ ਮੁਕਾਬਲੇ 4 ਦੇ ਨਾਲ ਸੁਪਰੀਮ ਕੋਰਟ ਨੇ ਚਰਚ ਤੇ ਹੋਰ ਧਾਰਮਿਕ ਸੰਸਥਾਵਾਂ ਦੇ ਹੱਕ ਦੇ ਵਿੱਚ ਜਿਹੜਾ ਆ ਫੈਸਲਾ ਦਿੱਤਾ ਹੈ ਭਈ ਜਿਹੜੀ ਗਵਰਨਮੈਂਟ ਆ ਉਹ ਧਾਰਮਿਕ ਸਥਾਨਾਂ 'ਤੇ ਲੋਕਾਂ ਨੂੰ ਜਾਣ ਤੋਂ ਰੋਕ ਨਹੀਂ ਲਾ ਸਕਦੀ। ਜੀ ਸੋ 4 ਦੇ ਮੁਕਾਬਲੇ 5 ਜਿਹੜੇ ਕੰਜ਼ਰਵੇਟਿਵ ਮੈਜੋਰਟੀ ਇਸ ਟਾਈਮ ਹੈਗੀ ਆ ਸੁਪਰੀਮ ਕੋਰਟ ਦੇ ਵਿੱਚ, ਉਹ ਜਸਟਿਸਿਸ ਨੇ ਹਾਮੀ ਭਰੀ ਆ। ਸੋ ਕਈ ਹੁਣ ਇਹ ਵੀ ਟਿੱਪਣੀਆਂ ਕਰ ਰਹੇ ਆ ਵੀ ਸਾਰੇ ਜਿਹੜੇ ਕੰਜ਼ਰਵੇਟਿਵ ਆ ਪ੍ਰੋ ਲਾਈਫ ਆਪਣੇ ਆਪ ਨੂੰ ਆਖਦੇ ਆ, ਅਬੋਰਸ਼ਨ ਨੂੰ ਲੈ ਕੇ ਤਾਂ ਉਹ ਕਹਿੰਦੇ ਆ ਵੀ ਨਹੀਂ, ਇਹ ਚੀਜ਼ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਪਰ ਕਹਿੰਦੇ ਵੀ ਇਹ ਹੁਣ ਸਾਬਤ ਹੋ ਰਿਹਾ ਆ, ਕਿੰਨੀ ਵਾਰੀ ਹੋ ਚੁੱਕਾ ਵੀ ਕੋਵਿਡ ਦੇ ਕਰਕੇ ਕਈ ਮੌਤਾਂ ਜਿਹੜੀਆਂ ਹੋ ਰਹੀਆਂ ਨੇ, ਹੋ ਚੁੱਕੀਆਂ ਨੇ ਲੱਖਾਂ ਦੀ ਤਾਦਾਦ ਦੇ ਵਿੱਚ। ਅਤੇ ਕੀ ਜਿਹੜੇ ਕੰਜ਼ਰਵੇਟਿਵ ਜਸਟਿਸ ਆ ਇਸ ਨੂੰ ਪ੍ਰੋ ਲਾਈਫ ਦੇ ਹਿਸਾਬ ਦੇ ਨਾਲ ਕਿੱਦਾਂ ਜੋੜ ਕੇ ਜਿਹੜਾ ਉਹ ਦੇਖ ਸਕਦੇ ਆ ਵੀ ਇੱਕ ਪਾਸੇ ਤਾਂ ਤੁਸੀਂ ਜਿਹੜਾ ਬੱਚਾ ਜਨਮਿਆ ਵੀ ਨਹੀਂ ਹੁੰਦਾ ਗਰਭ ਦੇ ਵਿੱਚ ਆ, ਉਸ ਨੂੰ ਵੀ ਤੁਸੀਂ ਜਿਹੜਾ ਇੱਕ ਜੀਵਨ ਮੰਨਦੇ ਹੋ, ਅਤੇ ਆਲਰੇਡੀ ਇਸ ਦੇ ਕਰਕੇ ਜਿਹੜੇ ਉਹ ਤੁਸੀਂ ਕਿੱਦਾਂ ਇੱਦਾਂ ਦਾ ਫੈਸਲਾ ਜਿਹੜਾ ਹੋ ਸਕਦਾ ਹੈ। ਸੋ ਇਹ ਕਈ ਤਰੀਕੇ ਦੇ ਜਿਹੜੇ ਹੁਣ ਸਵਾਲ ਇਸ ਦੇ ਉੱਤੇ ਜਿਹੜੇ ਉੱਠਣਗੇ, ਪਰ ਤਕਰੀਬਨ ਸਾਰੇ ਧਾਰਮਿਕ ਸਥਾਨਾਂ ਨੇ ਇਸ ਦੀ ਜਿਹੜੀ ਆ ਉਹ ਜ਼ਰੂਰ ਕਹਿ ਲਓ ਵੀ ਖੁਸ਼ੀ ਜਿਹੜੀ ਉਹ ਮਨਾਈ ਆ, ਅਤੇ ਇਸ ਫੈਸਲੇ ਦਾ ਜਿਹੜਾ ਉਹ ਜ਼ਰੂਰ ਸਵਾਗਤ ਕੀਤਾ ਹੈਗਾ ਆ। ਇਹ ਜਿਹੜੇ ਬਿਸ਼ਪ ਆ ਉਹਨਾਂ ਨੇ ਤਾਂ ਕਿਹਾ ਵੀ ਜੋ ਪੋਪ ਕਹਿ ਰਹੇ ਨੇ ਪੋਪ ਫਰਾਂਸਿਸ, ਉਹਨਾਂ ਦੇ ਲਾਈਨ, ਉਹਨਾਂ ਦੀਆਂ ਜਿਹੜੀਆਂ ਇੱਕ ਹਿਸਾਬ ਦੇ ਨਾਲ ਟਿੱਪਣੀਆਂ ਅਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਆ ਉਹਨਾਂ ਦੇ ਨਾਲ ਹੀ ਮਿਲਦਾ ਜੁਲਦਾ ਇਹ ਰੂਲਿੰਗ ਆ ਉਹ ਆਈ ਹੈਗੀ ਆ। ਜੀ, ਅਗਲੀ ਜਿਹੜੀ ਆ ਕਰੋਨਾ ਵਾਇਰਸ ਦੇ ਵੈਕਸੀਨ ਦੇ ਸੰਬੰਧ ਦੇ ਵਿੱਚ ਜਿਹੜਾ ਫਾਈਜ਼ਰ ਕੰਪਨੀ ਆ ਉਹਨਾਂ ਨੇ ਕੋਵਿਡ-19 ਦਾ ਜਿਹੜਾ ਵੈਕਸੀਨ ਤਿਆਰ ਕੀਤਾ, ਕਹਿੰਦੇ ਵੀ 90% ਉਹ ਇਫੈਕਟਿਵ ਹੈਗਾ ਆ। ਜਿਹੜੇ ਉਹਨਾਂ ਦੇ 3 ਟਰਾਇਲ ਤੱਕ ਜਿਹੜੇ ਇਸ ਵੈਕਸੀਨ ਦੇ ਟਰਾਇਲ ਕੀਤੇ ਗਏ ਆ। ਸੋ ਯੂਨਾਈਟਿਡ ਏਅਰਲਾਈਨਸ ਹੁਣ ਫਾਈਜ਼ਰ ਦੇ ਜਿਹੜੇ ਵੈਕਸੀਨ ਆ ਉਹਨਾਂ ਨੂੰ ਜਿਹੜੀ ਆ ਸ਼ਿਪਮੈਂਟ ਦੇ ਤੌਰ ਦੇ ਉੱਤੇ ਯੂਨਾਈਟਿਡ ਏਅਰਲਾਈਨਸ ਨੂੰ ਵਰਤਿਆ ਜਾਊਗਾ ਫੂਡ ਤੇ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ। ਸੋ ਯੂਨਾਈਟਿਡ ਕਹਿੰਦੇ ਵੀ ਚਾਰਟਰਡ ਫਲਾਈਟਸ ਜਿਹੜੀਆਂ ਆ ਬਰਸਲਸ ਇੰਟਰਨੈਸ਼ਨਲ ਏਅਰਪੋਰਟ, ਸ਼ਿਕਾਗੋ ਉਹ ਇੰਟਰਨੈਸ਼ਨਲ ਏਅਰਪੋਰਟ ਆ ਜਿਹੜਾ, ਉੱਥੋਂ ਲੈ ਕੇ ਵੱਖ-ਵੱਖ ਏਰੀਏ ਨੂੰ ਜਿਹੜੀਆਂ ਇਹ ਵੈਕਸੀਨ ਲੈ ਕੇ ਜਾਣਗੀਆਂ ਤਾਂ ਕਿ ਜਿਹੜੇ ਆ ਫਿਰ ਹੌਸਪੀਟਲਸ ਦੇ ਵਿੱਚ ਡਿਲੀਵਰ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਜਿਹੜਾ ਆ ਇਹ ਟੀਕਾ ਲਾਇਆ ਜਾ ਸਕੇ ਜਿਹੜਾ ਸੀਰੀਅਸ ਹੈਗਾ ਆ, ਜਿਸ ਨੂੰ ਜ਼ਰੂਰਤ ਹੈਗੀ ਆ। ਜੀ, ਸੋ ਇਹਦੀ ਜਿਹੜੀ ਸਭ ਤੋਂ ਜਿਹੜੀ ਇਹ ਖਤਰਨਾਕ ਗੱਲ ਇਹੀ ਆ ਵੀ ਇਹਨੂੰ 70 ਡਿਗਰੀ ਸੈਲਸੀਅਸ ਟੈਂਪਰੇਚਰ -70 ਡਿਗਰੀ ਦੇ ਵਿੱਚ ਰੱਖਣਾ ਪੈਣਾ ਆ। ਸੋ ਕਹਿੰਦੇ ਜਿਹੜੇ ਪਲੇਨ ਹੁੰਦੇ ਆ ਉਹ ਜਿੰਨੀ ਕੁ ਅੱਗੇ ਆਈਸ ਲੈ ਕੇ ਜਾਂਦੇ ਉਹਨੂੰ 5 ਟਾਈਮ ਜ਼ਿਆਦਾ ਜਿਹੜੀ ਆਈਸ ਆ, ਡਰਾਈ ਆਈਸ ਉਹਨਾਂ ਨੂੰ ਰੱਖਣੀ ਪਊਗੀ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਆਪਣੇ ਗੁਆਂਢੀ ਮੁਲਕ ਦੇ ਵਿੱਚ ਟੋਰਾਂਟੋ ਦੇ ਇੱਕ ਰੈਸਟੋਰੈਂਟ ਓਨਰ ਆ, ਉਸ ਨੂੰ ਹਿਰਾਸਤ ਦੇ ਵਿੱਚ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ। ਕਹਿੰਦੇ ਜਦ ਉਹ ਲਗਾਤਾਰ ਪਿਛਲੇ ਕਈ ਸਮੇਂ ਤੋਂ ਉੱਥੋਂ ਦੇ ਜਿਹੜੇ ਪਬਲਿਕ ਹੈਲਥ ਆਰਡਰਸ ਆ ਉਹਨਾਂ ਨੂੰ ਵਾਇਲੇਟ ਕਰਦਾ ਆ ਰਿਹਾ ਸੀ, ਜਿਹੜੇ ਕੋਵਿਡ ਦੇ ਕਰਕੇ ਲਾਏ ਗਏ ਸੀ। ਐਡਮ ਸਕੈਲੀ, ਐਡਮਸਨ ਬਾਰਬੇਕਿਊ ਦਾ ਜਿਹੜਾ ਓਨਰ ਹੈਗਾ ਆ, ਉਸ ਦੇ ਉੱਤੇ ਇਹ ਜਿਹੜੇ ਆ ਉਹ ਚਾਰਜਿਸ ਜਿਹੜੇ ਉਸ ਦੇ ਉੱਤੇ ਲਾਏ ਗਏ ਆ। ਅਟੈਂਪਟਿੰਗ ਟੂ ਅਬਸਟਰਕਟ ਪੁਲਿਸ ਮਿਸਚੀਫ, ਫੇਲਿੰਗ ਟੂ ਕੰਪਲਾਈ ਵਿਦ ਕੰਟੀਨਿਊਇੰਗ ਆਰਡਰ ਐਂਡ ਫੇਲਿੰਗ ਟੂ ਲੀਵ ਵੈਨ ਡਾਇਰੈਕਟਿਡ, ਇਹ ਜਿਹੜੇ ਚਾਰਜਿਸ ਲਾ ਕੇ ਜਿਹੜੇ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਟੋਰਾਂਟੋ ਦੇ ਵਿੱਚ 4 ਹਫ਼ਤੇ ਦਾ ਲਾਕਡਾਊਨ ਇਸ ਹਫ਼ਤੇ ਜਿਹੜਾ ਉਹ ਸ਼ੁਰੂ ਹੋਇਆ ਆ, ਉਹ ਇਸ ਕਰਕੇ ਵੀ ਉੱਥੇ ਕੋਵਿਡ-19 ਦੇ ਕੇਸਿਸ ਜਿਹੜੇ ਆ ਬਹੁਤ ਜ਼ਿਆਦਾ ਰਫ਼ਤਾਰ ਦੇ ਨਾਲ ਵਧੇ ਆ, ਅਤੇ ICU ਦੀ ਜਿਹੜੀ ਕਪੈਸਿਟੀ ਆ ਤਕਰੀਬਨ ਪੂਰੀ ਜਿਹੜੀ ਉਹ ਹੋ ਚੁੱਕੀ ਆ। ਹਰ ਤਰ੍ਹਾਂ ਦੀ ਡਾਈਨਿੰਗ, ਨਾਨ ਅਸੈਂਸ਼ੀਅਲ ਸ਼ਾਪਿੰਗ, ਸੈਲੂਨਸ, ਜਿਮਸ, ਉਹਨਾਂ ਸਾਰਿਆਂ ਨੂੰ ਵੀ ਬੰਦ ਕਰਨ ਦੇ ਉੱਥੇ ਹੁਕਮ ਦਿੱਤੇ ਗਏ ਹੈਗੇ ਨੇ। ਸੋ ਇਹ ਇਸ ਦੇ ਚੱਲਦਿਆਂ ਉਹ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲਿਆਂ ਦੇ ਵਿੱਚ ਇਸ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਜੀ, ਅਗਲੀ ਖਬਰ ਪਾਕਿਸਤਾਨ ਤੋਂ ਆ ਰਹੀ ਹੈ, ਜਿੱਥੇ ਕਿ ਇੱਕ ਕਹਿੰਦੇ ਵੀ ਇਕੱਲਾ ਹੀ ਜਿਹੜਾ ਹਾਥੀ ਆ ਉਸ ਨੂੰ ਜ਼ੂ ਦੇ ਵਿੱਚ ਰੱਖਿਆ ਗਿਆ ਸੀ ਲਗਭਗ 35 ਸਾਲਾਂ ਤੋਂ,
ਪਹਿਲਾਂ ਉਹਦੇ ਮਾਂ ਪਿਓ ਵੀ ਮਰ ਗਏ, ਫਿਰ ਕਹਿੰਦੇ ਉਹਦੇ ਪਾਰਟਨਰ ਵੀ ਮਰ ਗਿਆ, ਅਤੇ ਬੜਾ ਲੋਨਲੀਨੈਸ ਸੀ, ਅਤੇ ਉਹਨੂੰ ਕਾਫੀ ਜਿਹੜੀ ਸਾਈਕੋਲੋਜੀਕਲ ਉਹਦੇ 'ਤੇ ਇਫੈਕਟ ਸੀਗੇ। ਸੋ ਉਸ ਨੂੰ ਛਡਵਾਉਣ ਦੇ ਲਈ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ, ਐਨੀਮਲ ਰਾਈਟਸ ਗਰੁੱਪਸ ਫਾਈਟ ਕਰ ਰਹੇ ਸੀ। ਹੁਣ ਇੱਕ ਬਹੁਤ ਹੀ ਤਕੜੀ ਸਿੰਗਰ ਅਤੇ ਐਕਟਰੈਸ ਸ਼ੇਰ ਜਿਹੜੀ ਆ ਉਹ ਪਾਕਿਸਤਾਨ ਜਾ ਰਹੀ ਆ, ਅਤੇ ਇਸ ਹਾਥੀ ਜਿਹਦਾ ਨਾਂ ਕਾਮਾ ਕਰਕੇ ਦੱਸਿਆ ਗਿਆ ਆ, ਉਸ ਨੂੰ ਹੁਣ ਕੰਬੋਡੀਆ ਸ਼ਿਫਟ ਕੀਤਾ ਜਾਊਗਾ ਅਤੇ ਕੰਬੋਡੀਆ ਦੇ ਜੰਗਲਾਂ ਦੇ ਵਿੱਚ ਛੱਡਿਆ ਜਾਊਗਾ। ਜੀ, ਕੱਲ੍ਹ ਜਿਹੜਾ ਆਪਾਂ ਦੱਸਿਆ ਸੀ ਓਨਟਾਰੀਓ ਜਿਹੜੇ ਸੂਬੇ ਦੇ ਨਾਲ ਇੱਕ ਜਿਹੜਾ ਉੱਥੇ ਇੰਡੀਅਨ ਪਰਿਵਾਰ ਕੰਮ ਕਰਦਾ ਸੀ, ਜਿਨ੍ਹਾਂ ਉੱਤੇ ਸਰਕਾਰ ਨੇ ਉੱਥੇ ਦੀ ਨੇ ਦੋਸ਼ ਲਾਏ ਸੀ ਵੀ 11 ਮਿਲੀਅਨ ਦੇ ਕੋਵਿਡ-19 ਰਿਲੀਫ ਫੰਡ ਜਿਹੜੇ ਆ ਉਹਨਾਂ ਨੇ ਚੋਰੀ ਜਿਹੜੇ ਕੀਤੇ ਆ। ਕਹਿੰਦੇ ਵੀ ਅੱਜ ਉਹਨਾਂ ਦੇ ਉੱਤੇ ਕੋਰਟ ਆਰਡਰ ਦੇ ਤਹਿਤ ਉਹਨਾਂ ਦੀਆਂ 7 ਪ੍ਰਾਪਰਟੀਜ਼ ਜਿਹੜੀਆਂ ਆ ਉਹ ਫਰੀਜ਼ ਕਰ ਦਿੱਤੇ ਗਈਆਂ ਆ। 6 ਕੋਂਡੋ ਯੂਨਿਟ, ਇੱਕ ਜਿਹੜਾ ਆ 7 ਬੈਡਰੂਮ 7 ਬਾਥ, ਇੱਕ ਘਰ ਜਿਹੜਾ ਉਹਨਾਂ ਦਾ ਨਾਰਥ ਯਾਰਕ ਦੇ ਵਿੱਚ ਸੀਗਾ, ਉਸ ਨੂੰ ਕੋਰਟ ਰੂਲਿੰਗ ਦੇ ਤਹਿਤ ਜਿਹੜਾ ਆ ਉਹ ਹੁਣ ਫਰੀਜ਼ ਕਰ ਦਿੱਤਾ ਗਿਆ। ਸੋ ਇੱਥੋਂ ਲੱਗ ਰਿਹਾ ਵੀ ਬਹੁਤ ਹੀ ਜ਼ਿਆਦਾ ਕਰੜਾ ਫੈਸਲੇ ਜਿਹੜੇ ਆ ਇਹਨਾਂ ਦੇ ਖਿਲਾਫ ਜੇ ਇਹ ਦੋਸ਼ ਸਾਬਤ ਹੋ ਜਾਂਦੇ ਨੇ ਤਾਂ ਇਹ ਉੱਥੋਂ ਦੀ ਜਿਹੜੀ ਸਰਕਾਰ ਆ ਉਹ ਲੈਣ ਦੇ ਲਈ ਤਿਆਰ ਬੈਠੀ ਹੋਈ ਆ। ਜੀ, ਹੁਣ ਦੁਨੀਆ ਦੇ ਵਿੱਚ ਟ੍ਰੈਫਿਕ ਨੂੰ ਖਾਸ ਕਰਕੇ ਇੰਟਰਨੈਸ਼ਨਲ ਟ੍ਰੈਫਿਕ ਨੂੰ ਵਧਾਉਣ ਦੇ ਲਈ ਡੈਲਟਾ ਏਅਰਲਾਈਨ ਆ ਉਹ ਆਪਣੀ ਕੁਆਰੰਟੀਨ ਫਰੀ ਜਿਹੜੀ ਫਲਾਈਟ ਆ ਅਟਲਾਂਟਾ ਅਤੇ ਰੋਮ ਦੇ ਵਿੱਚ ਸ਼ੁਰੂ ਕਰਨ ਜਾ ਰਹੀ ਆ, ਤਾਂ ਕਿ ਲੋਕ ਜਿਹੜੇ ਆ ਰੋਮ ਦੇ ਵਿੱਚ ਆਪਣੇ ਜਿਹੜੇ ਧਾਰਮਿਕ ਸਥਾਨ ਹੈਗੇ ਆ ਉੱਥੇ ਉਹਨਾਂ ਨੂੰ ਵੀ ਦੇਖ ਸਕਣ। ਹੋਰ ਵੀ ਜਿਹੜੀਆਂ ਉੱਥੇ ਹਿਸਟੋਰੀਕਲ ਬਿਲਡਿੰਗਸ ਹੈਗੀਆਂ, ਇਹਦੇ ਨਾਲ ਜਿਹੜਾ ਟਰੈਵਲ ਆ ਇੰਡਸਟਰੀ ਉਹਨੂੰ ਜਿਹੜਾ ਥੋੜ੍ਹਾ ਬੂਸਟ ਮਿਲੇ। ਇਹ ਕਹਿੰਦੇ ਵੀ ਦਸੰਬਰ ਮਹੀਨੇ ਦੇ ਵਿੱਚ ਫਲਾਈਟਸ ਸ਼ੁਰੂ ਹੋ ਜਾਣਗੀਆਂ। ਜੀ, ਫਲਾਈਟਸ ਦੇ ਆંકੜਿਆਂ ਦੀ ਗੱਲ ਕਰਦੇ ਜਾਈਏ, ਕਹਿੰਦੇ ਮਾਰਚ ਦੇ ਤਕਰੀਬਨ ਕੋਵਿਡ-19 ਤੋਂ ਪਹਿਲਾਂ ਦੇ ਥੋੜ੍ਹੇ ਆંકੜੇ ਜਿਹੜੇ ਉਸਦੇ ਇਰਦ ਗਿਰਦ ਹੁਣ ਟਰੈਵਲ ਸੀਜ਼ਨ ਦੇ ਦੌਰਾਨ, ਥੈਂਕਸਗਿਵਿੰਗ ਦੇ ਦੌਰਾਨ ਜਿਹੜੇ ਉੱਥੇ ਪਹੁੰਚੇ ਨੇ। ਲੋਕਾਂ ਨੇ ਕਾਫੀ ਜ਼ਿਆਦਾ ਟਰੈਵਲ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਕੀਤਾ ਹੈਗਾ ਆ। ਇਹ ਉਸ ਟਾਈਮ ਦੇ ਉੱਤੇ ਟਰੈਵਲ ਹੋਇਆ ਹਰਜੋਤ ਸਿੰਘ ਜੀ, ਜਦੋਂ ਕਾਫੀ ਜ਼ਿਆਦਾ ਆਖਿਆ ਜਾ ਰਿਹਾ ਸੀਗਾ CDC ਦੇ ਦੁਆਰਾ ਵੀ ਘੱਟ ਜਿਹੜਾ ਉਹ ਟਰੈਵਲ ਕੀਤਾ ਜਾਵੇ, ਪਰ ਲੋਕਾਂ ਨੇ ਇਸ ਚੀਜ਼ ਦੀ ਪਰਵਾਹ ਕੀਤੇ ਬਗੈਰ ਜਿਹੜਾ ਆ ਉਹ ਫਿਰ ਟਰੈਵਲ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਹੋਇਆ ਆ। ਸੋ ਆਉਣ ਵਾਲੇ ਦਿਨਾਂ 'ਚ ਵੈਕਸੀਨ ਆਉਣ ਤੋਂ ਬਾਅਦ ਦੇ ਵਿੱਚ ਤਾਂ ਨੋ ਡਾਊਟ ਇੱਕ ਵਾਰੀ ਫਿਰ ਟਰੈਵਲ ਆ ਉਸ ਦੇ ਵਿੱਚ ਤੇਜ਼ ਰਫ਼ਤਾਰੀ ਜਿਹੜੀ ਉਹ ਦੇਖੀ ਜਾਊਗੀ, ਪਰ ਸਥਿਤੀ ਅਜੇ ਵੀ ਕਾਬੂ ਨਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਟਰੈਵਲ ਕਰਨੋਂ ਜਿਹੜਾ ਗੁਰੇਜ਼ ਆ ਉਹ ਨਹੀਂ ਕੀਤਾ ਹੈਗਾ। ਜੀ, ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਆਪਾਂ ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਪੰਜਾਬੀ ਰੇਡੀਓ USA ਦੇ ਸਰੋਤੇ ਆ, ਕੱਲ੍ਹ ਤੋਂ ਨਨਕਾਣਾ ਸਾਹਿਬ ਤੋਂ ਜਿਹੜੇ ਪ੍ਰੋਗਰਾਮ ਆ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਤੁਹਾਨੂੰ ਲਾਈਵ ਦਿਖਾਉਣ ਦੀ ਵੀ ਕੋਸ਼ਿਸ਼ ਕਰਾਂਗੇ, ਲਾਈਵ ਸੁਣਾਈ ਵੀ ਜਾਣਗੇ। ਸੋ ਸਾਰੇ ਹੀ ਆਪਣੇ ਜਿਹੜੇ ਦੋਸਤ ਮਿੱਤਰ ਆ ਉਹਨਾਂ ਨੂੰ ਦੱਸਿਓ ਵੀ ਇਹ ਪ੍ਰੋਗਰਾਮ ਸੁਣਿਓ। ਅਤੇ ਇੰਡੀਆ ਤੋਂ 550 ਜਿਹੜੇ ਲੋਕਾਂ ਦਾ 600 ਦੇ ਕਰੀਬ ਲੋਕਾਂ ਦਾ ਜਿਹੜਾ ਜਥਾ ਹੈਗਾ ਆ ਸੰਗਤਾਂ ਦਾ, ਉਹ 551ਵੀਂ ਜਿਹੜੀ ਆ ਬਰਥ ਐਨਵਰਸਰੀ ਗੁਰੂ ਨਾਨਕ ਪਾਤਸ਼ਾਹ ਦੀ ਉਹ ਅਟੈਂਡ ਕਰਨ ਜਿਹੜੇ ਆ ਨਨਕਾਣਾ ਸਾਹਿਬ ਜਾ ਰਹੇ ਹੈਗੇ ਆ। ਜੀ, ਅਤੇ ਆਪਾਂ ਜਾਣ ਤੋਂ ਪਹਿਲਾਂ ਸਟਾਕ ਮਾਰਕੀਟ ਦੇ ਬਾਰੇ ਜੇ ਆਪਣੇ ਸਰੋਤਿਆਂ ਨੂੰ ਦੱਸਦੇ ਜਾਈਏ, ਅੱਜ ਵੀਕਐਂਡ ਤੋਂ ਪਹਿਲਾਂ ਕਲੋਜ਼ਿੰਗ ਦੇ ਉੱਤੇ ਡਾਓ ਜੋਨਸ ਦੇ ਵਿੱਚ 38 ਪੁਆਇੰਟਾਂ ਦਾ ਵਾਧਾ ਜਿਹੜਾ ਉਹ ਦੇਖਿਆ ਗਿਆ। 29,910 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 111 ਪੁਆਇੰਟ ਵਧੇ, 12,205 206 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 9 ਪੁਆਇੰਟ ਵਧੇ, 3638 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1783 ਪ੍ਰਤੀ ਆਊਂਸ ਰਹੀ। ਜੀ ਬਿਲਕੁਲ, ਇਸੇ ਤਰ੍ਹਾਂ ਇੱਕ $1 ਦੀ ਕੀਮਤ ਜਿਹੜੀ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ $1.31 ਦੇ ਬਰਾਬਰ ਰਹੀ ਆ। ਇੱਕ $1 ਦੀ ਕੀਮਤ ਇੰਡੀਆ ਦੇ ₹73.94 ਦੇ ਬਰਾਬਰ ਰਹੀ ਆ। ਜੀ, ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਮੇਰੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।